ਨਾ ਲੋਕਾਂ ਨੂੰ ਪਹਿਲਾਂ ਇਹ ਲੱਗਦਾ ਸੀਗਾ ਕਿ ਸ਼ਾਇਦ ਕਾਂਗਰਸੀ ਜਾਂ ਅਕਾਲੀ ਸੁਹਿਰਦ ਨਹੀਂਗੇ ਹੈ ਉਹ ਹੱਥ ਠੋਕੇ ਹੈਗੇ ਆ ਕੇਂਦਰ ਦੇ। ਇਸ ਸਰਕਾਰ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਘੱਟੋ ਘੱਟ ਇਹ ਸਮਝ ਆ ਜਾਣੀ ਚਾਹੀਦੀ ਆ ਕਿ ਇਹ ਜਿਹੜਾ ਟੋਟਲ ਨਿਜ਼ਾਮੀ ਹੈ, ਜਿਹੜਾ ਇਹ ਸਿਸਟਮ ਆ ਟੋਟਲ, ਇਹ ਸਿਸਟਮ ਹੀ ਕਿਸੇ ਨੂੰ ਇੱਥੇ ਲਿਆਓ। ਤੁਸੀਂ ਕੱਲ੍ਹ ਨੂੰ ਕੋਈ ਹੋਰ ਵੀ ਆ ਕੇ ਇੱਥੇ ਬਹਿ ਜਾਂਦਾ ਤਾਂ ਉਹ ਵੀ ਜੇ ਇਸ ਤਰੀਕੇ ਨਾਲ ਚੱਲੂਗਾ, ਉਹਨੂੰ ਉਹਦਾ ਜਿਹੜੇ ਵੀ ਐਕਸ਼ਨ ਹੋਣਗੇ, ਜਿਹੜਾ ਵੀ ਉਹ ਕੰਮ ਕਰੂਗਾ, ਉਹ ਕੇਂਦਰ ਸਰਕਾਰ ਦੇ ਕਹਿਣ 'ਤੇ ਕਰੂਗਾ। ਜਿੰਨੀ ਦੇਰ ਉਹ ਨਹੀਂ ਬਦਲਦੀ ਜਾਂ ਉੱਥੇ ਨਿਜ਼ਾਮ ਨਹੀਂ ਬਦਲਦਾ ਜਾਂ ਉੱਥੇ ਤਰੀਕਾਕਾਰ ਨਹੀਂ ਬਦਲਦਾ, ਉਨੀ ਦੇਰ ਕੋਈ ਵੀ ਸਰਕਾਰ ਇੱਥੇ ਆਈ ਜਾਵੇ ਉਹ ਐਂ ਹੀ ਚੱਲੂਗੀ। ਦਰਿਆਈ ਪਾਣੀ ਪੰਜਾਬ ਦਾ ਹੈ, ਇਹਦੇ ਬੰਨ, ਇਹਦੇ ਡੈਮ, ਇਹਦੇ ਪੁਲ, ਸਾਰਾ ਕੁਝ ਪੰਜਾਬ ਦੇ। ਜੇ ਹਿਮਾਚਲ ਇਹ ਸੈਸ ਕਹਿੰਦਾ ਹੈਗਾ ਤਾਂ ਪਹਿਲੀ ਗੱਲ ਤਾਂ ਪੰਜਾਬ ਨੂੰ ਇਸ ਕਰਕੇ ਨਹੀਂ ਲੱਗਣਾ ਚਾਹੀਦਾ ਕਿਉਂਕਿ ਪੰਜਾਬ ਦਾ ਵੀ ਪਾਣੀਆਂ ਤੇ ਹੱਕ ਆ। ਪਹਿਲੀ ਗੱਲ ਹਰਿਆਣੇ ਨੂੰ ਲੱਗਣਾ ਚਾਹੀਦਾ, ਰਾਜਸਥਾਨ ਨੂੰ ਲੱਗਣਾ ਚਾਹੀਦਾ। ਦੂਜਾ, ਜਿਹੜਾ ਪੰਜਾਬ 'ਚੋਂ ਪਾਣੀ ਜਾ ਰਿਹਾ ਜਿਹੜੇ ਸਟੇਟ ਨੂੰ, ਤਾਂ ਸਾਨੂੰ ਉਹਦਾ ਕੁਛ ਨਾ ਕੁਛ ਮਿਲਣਾ ਵੀ ਚਾਹੀਦਾ। ਜਦੋਂ ਤੁਸੀਂ ਉਹਨੂੰ ਨੈਸ਼ਨਲ ਰਿਸੋਰਸ ਕਹਿ ਦਿੰਦੇ ਤਾਂ ਪੰਜਾਬ ਦੇ ਪਾਣੀਆਂ ਦੇ ਉੱਤੇ ਜਿਹੜਾ ਡਾਕਾ ਵੱਜ ਰਿਹਾ ਉਹਨੂੰ ਤੁਸੀਂ ਜਸਟੀਫਾਈ ਵੀ ਕਰ ਰਹੇ। ਕਿਹਾ ਜਾਂਦਾ ਪੰਜਾਬ ਦੇ ਜੰਮਿਆਂ ਨੂੰ ਨਿਤ ਨਵੀਆਂ ਮੁਹਿੰਮਾਂ ਹੀ ਪੈਂਦੀਆਂ ਨੇ। ਬਿਲਕੁਲ ਪਹਾੜ ਮੁਸੀਬਤਾਂ ਦੇ ਰਹੀਆਂ ਸਾਡੀਆਂ ਪੀੜ੍ਹੀਆਂ ਸਹਿੰਦੀਆਂ ਨੇ। ਪੰਜਾਬ ਦੇ ਲੋਕਾਂ ਦੇ ਸਾਹਮਣੇ ਰੋਜ਼ ਨਵੀਂ ਚੁਣੌਤੀ ਹੈ। ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਮੋਰਚਿਆਂ ਦੇ ਵਿੱਚ ਦਿਨ ਬਾ ਦਿਨ ਵਾਧਾ ਹੁੰਦਾ ਨਜ਼ਰ ਆ ਰਿਹਾ। ਤਾਂ ਇਸੇ ਤਰ੍ਹਾਂ ਮਾਰਚ ਮਹੀਨੇ ਤੋਂ ਇੱਕ ਮੋਰਚਾ ਹੋਰ ਪਾਣੀਆਂ ਨੂੰ ਲੈ ਕੇ ਆਰੰਭ ਕੀਤਾ ਹੋਇਆ ਹੈ। ਤਾਂ ਸਾਡੇ ਨਾਲ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਸਤਲੁਜ ਮਿਸਲ ਦੇ ਵੱਲੋਂ ਇਸ ਮੋਰਚੇ ਦੀ ਆਰੰਭਤਾ ਕੀਤੀ ਹੋਈ ਹੈ। ਤਾਂ ਮੋਰਚੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਸਮਰਥਨ ਹੈ, ਕਿਸਾਨ ਜਥੇਬੰਦੀਆਂ ਦੀ ਕਿਸ ਤਰੀਕੇ ਦੀ ਭੂਮਿਕਾ ਹੈ ਔਰ ਮੋਰਚੇ ਦਾ ਭਵਿੱਖ ਕੀ ਹੋਵੇਗਾ, ਗੱਲਬਾਤ ਕਰਾਂਗੇ। ਬਰਾੜ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਾੜ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਹੜੇ ਮੋਰਚੇ ਵਿੱਢਣੇ ਪੈਂਦੇ ਆ, ਮੋਰਚੇ ਵਿੱਢਣ ਦੀ ਮੁੱਖ ਮੰਤਵ ਕੀ ਹੈ, ਕਿਉਂ ਵਿੱਢਣੇ ਪੈਂਦੇ ਆ ਜੀ? ਆਏ ਆ ਜੀ, ਪਹਿਲਾਂ ਨਾ ਆਪਾਂ ਨੂੰ ਸਮਝਣਾ ਪਊਗਾ ਕਿ ਭਾਰਤੀ ਸਟੇਟ ਆਪਣੇ ਨਾਲ ਕਰ ਕੀ ਰਹੀ ਆ। ਠੀਕ ਹੈ, ਜਦੋਂ ਉਹ ਆਪਾਂ ਨੂੰ ਸਿੱਧੇ ਟਾਕਰੇ 'ਚ ਹਰਾ ਨਹੀਂ ਸਕੀ ਜਾਂ ਇੱਕ ਬੈਲੈਂਸ ਆਫ ਪਾਵਰ ਬਣ ਗਈ, ਇਹ ਲੱਗਿਆ ਕਿ ਵੀ ਉਹਨੇ 84 'ਚ ਜਿਸ ਤਰੀਕੇ ਨਾਲ ਚੜ੍ਹ ਕੇ ਆਏ ਸੀ ਅਤੇ ਉਹਨਾਂ ਨੂੰ ਐਂ ਲੱਗਦਾ ਸੀ ਕਿ ਅਸੀਂ ਹੋਰ ਸਾਲ 6 ਮਹੀਨੇ 'ਚ ਉਹਨਾਂ ਨੂੰ ਨਸਤੋ ਨਬੂਤ ਕਰ ਦਾਂਗੇ, ਖ਼ਤਮ ਕਰ ਦਾਂਗੇ। ਉਹ ਨਹੀਂ ਕਰ ਸਕੀ। 10 ਸਾਲ ਆਪਣੇ ਯੋਧਿਆਂ ਨੇ, ਆਪਣੇ ਲੋਕਾਂ ਨੇ ਇੱਕ ਲਹੂ ਡੁੱਲਵੀਂ ਅਤੇ ਬਹੁਤ ਤਕੜੀ ਲੜਾਈ ਦਿੱਤੀ। ਤਾਂ ਉਦੋਂ ਬਾਅਦ ਉਹਨਾਂ ਨੇ ਆਪਦੀ ਨੀਤੀ ਬਦਲ ਲਈ। ਉਹ ਨੀਤੀ ਇਹ ਆ ਕਿ ਵੀ ਜਿਹਨੂੰ ਨਾ ਕਹਿੰਦੇ ਵੀ ਬਲੀਡ ਦੈਮ ਵਿਦ 1000 ਕੱਟਸ, ਕਿ ਵੀ ਇੰਨੇ ਜ਼ਖਮ ਦਿਓ ਇਹਨਾਂ ਨੂੰ ਥਾਂ ਥਾਂ 'ਤੇ ਕਿ ਇਹਨਾਂ ਨੂੰ ਸਮਝ ਹੀ ਨਾ ਆਵੇ ਕਿੱਥੇ ਕਿੱਥੇ ਲੜੀਏ। ਹੁਣ ਵੇਖੋ, ਆਪਾਂ ਨੂੰ ਆਪਣੇ 'ਤੇ ਨਸ਼ਿਆਂ ਦਾ ਇੱਕ ਭਾਰ ਹੈਗਾ ਹੈ, ਇੱਕ ਆਪਣੇ ਵਸੀਲੇ ਲੁੱਟੇ ਜਾ ਰਹੇ, ਜਿਵੇਂ ਪਾਣੀ ਉਹਨਾਂ 'ਚੋਂ ਇੱਕ ਹੈਗਾ ਹੈ। ਆਪਣੇ 'ਤੇ ਇੱਥੇ ਪ੍ਰਦੂਸ਼ਣ ਕੀਤਾ ਜਾ ਰਿਹਾ। ਆਪਾਂ ਜ਼ੀਰਾ ਫੈਕਟਰੀ ਦੇਖਿਆ, ਹੁਣ ਤਾਂ ਨਿਕਲ ਵੀ ਆਇਆ ਉੱਥੇ ਕਿ ਵੀ ਉਹ ਹੈਵੀ ਮੈਟਲਸ ਇੱਥੇ ਇੰਜੈਕਟ ਕਰ ਰਹੇ ਸੀਗੇ। ਇਸੇ ਤਰੀਕੇ ਨਾਲ ਤਰ੍ਹਾਂ ਤਰ੍ਹਾਂ ਆਪਣੇ ਬੰਦੀ ਸਿੰਘਾਂ ਨੂੰ ਨਹੀਂ ਛੱਡ ਰਹੇ। ਸੋ ਆਪਾਂ ਨੂੰ ਇੰਨੇ ਜ਼ਖਮ ਦੇ ਰਹੇ ਆ ਉਹ ਥਾਂ ਥਾਂ 'ਤੇ ਕਿ ਵੀ ਆਪਣਾ ਨਾ ਰਿਸੋਰਸ ਐ ਵੰਡਿਆ ਜਾ ਰਿਹਾ ਕਿ ਆਪਾਂ ਕਿਹੜੇ ਕਿਹੜੇ ਮੁਹਾਜ 'ਤੇ ਲੜੀਏ। ਪਰ ਇਸ ਮਲਟੀ ਡਿਮੈਂਸ਼ਨਲ ਲੜਾਈ ਨੂੰ ਲੜਨ ਲਈ ਆਪਾਂ ਨੂੰ ਮਤਲਬ ਲਾਮਬੰਦ ਵੀ ਹੋਣਾ ਪਊਗਾ ਕਿਸੇ ਢੰਗ ਨਾਲ। ਪਰ ਹਲੇ ਮੈਂ ਜੋ ਸਮਝਦਾ ਵੀ ਇਹ ਮੋਰਚੇ ਜਦੋਂ ਡਟਦੇ ਅੱਗੇ ਲੋਕ ਆ ਕੇ ਕਨਫਲਿਕਟ, ਉਸ ਹਰੇਕ ਜਿਹੜਾ ਉਹ ਜ਼ਖਮ ਦਿੰਦੇ, ਆਪਾਂ ਉਸ ਜ਼ਖਮ ਦੇ ਅੱਗੇ ਡਟਦੇ ਹਾਂ। ਜਦੋਂ ਆਪਦੇ ਉਸ ਜ਼ਖਮ ਨੂੰ ਭਰਨ ਦੀ ਕੋਸ਼ਿਸ਼ ਕਰਦੇ ਹਾਂ, ਰੋਕਦੇ ਹਾਂ, ਤਾਂ ਆਪਾਂ ਉਸ ਪ੍ਰੋਸੈਸ 'ਚ ਤਿਆਰ ਵੀ ਹੋ ਰਹੇ ਹਾਂ ਕਿਸੇ ਵੱਡੀ ਲੜਾਈ ਵਾਸਤੇ। ਆਪਾਂ ਨੂੰ ਲੜਨਾ ਵੀ ਆਉਂਦਾ ਸਟੇਟ ਨਾਲ, ਆਪਾਂ ਨੂੰ ਤਰੀਕਾਕਾਰ ਵੀ ਆਉਂਦਾ। ਹਰੇਕ ਮੋਰਚਾ ਆਪਾਂ ਨੂੰ ਕੁਛ ਨਾ ਕੁਛ ਸਿਖਾ ਕੇ ਜਾਂਦਾ ਹੈ, ਚਾਹੇ ਉੱਥੇ ਕੋਈ ਰਿਵਰਸ ਹੋਵੇ, ਚਾਹੇ ਆਪਾਂ ਜਿੱਤੀਏ, ਆਪਾਂ ਉਹਦੇ 'ਚੋਂ ਲਰਨਿੰਗ ਬਹੁਤ ਲੈ ਕੇ ਜਾਂਦੇ ਹਾਂ ਐਜ਼ ਏ ਕਮਿਊਨਿਟੀ। ਸੋ ਇਹ ਮੋਰਚੇ ਜਿਹੜੇ ਉੱਠਣੇ ਆ, ਇਹ ਸਮਝ ਲਓ ਕਿ ਹਾਂ ਲੋਕਾਂ ਦੇ ਵਿੱਚ ਇਹ ਸਪਿਰਿਟ ਆ ਗਈ ਆ ਕਿ ਅਸੀਂ ਆਪਦੇ ਹੱਕਾਂ ਵਾਸਤੇ ਲੜਾਂਗੇ। ਹੁਣ ਵੇਖੋ, ਪਿੱਛੇ ਇੰਨਾ ਰਿਪਰੈਸ਼ਨ ਹੋਇਆ, ਇੰਨਾ ਬੁਰੀ ਤਰ੍ਹਾਂ ਡਰਾਇਆ ਧਮਕਾਇਆ ਗਿਆ। ਉਹਦਾ ਇਕੱਲਾ ਕਾਰਨ ਹੀ ਥੋੜ੍ਹਾ ਸੀਗਾ ਕਿ ਵੀ ਅੰਮ੍ਰਿਤਪਾਲ ਨੂੰ ਬਲੋਕ ਕਰਨ, ਮਤਲਬ ਰੋਕਣਾ ਹੈ ਜਾਂ ਕੁਛ ਹੈਗਾ। ਜਿਹਨੂੰ ਜੇ ਸਟੇਟ ਉਹਨੂੰ ਹੀ ਉਹ ਤਾਂ ਰੋਕਣ ਵਾਲੀ ਕੋਈ ਗੱਲ ਹੀ ਨਹੀਂ ਸੀ। ਉਹ ਤਾਂ ਮਤਲਬ ਜੇ ਨਸ਼ਿਆਂ ਉਲਟ ਕਰ ਰਿਹਾ ਸੀ, ਜੇ ਕਿਸੇ ਉੱਤੇ ਲੱਗਿਆ ਉਹਨਾਂ ਨੂੰ ਕਿ ਅੱਗੇ ਪਿੱਛੇ ਉਹਨੂੰ ਕੁਐਸਚਨ ਕੀਤਾ ਜਾ ਸਕਦਾ ਸੀ। ਪਰ ਇਹਨਾਂ ਨੇ ਤਕਰੀਬਨ ਸਾਰੇ ਪੰਜਾਬ 'ਚ ਇੱਕ ਮਾਹੌਲ ਕ੍ਰੀਏਟ ਕਰਤਾ ਕਿ ਵੀ ਆਪਾਂ ਡਰ ਅਤੇ ਸਹਿਮ ਦਾ, ਉਹ ਡਰ ਅਤੇ ਸਹਿਮ ਦਾ ਮਾਹੌਲ ਹੀ ਇਸੇ ਕਰਕੇ ਸੀ ਕਿ ਵੀ ਮੋਰਚੇ ਲੱਗਣੋਂ ਹਟ ਜਾਣ, ਲੋਕ ਆਪਦੇ ਹੱਕਾਂ ਵਾਸਤੇ ਬੋਲਣੋਂ ਹਟ ਜਾਣ। ਪਰ ਮੈਨੂੰ ਨਹੀਂ ਲੱਗਦਾ ਕਿ ਲੋਕ ਰੁਕਣਗੇ। ਲੋਕਾਂ ਨੇ ਜਿਵੇਂ ਵੇਖੋ ਹੁਣ ਹੰਗਾਰਾ ਭਰ ਰਹੇ ਆ ਲੋਕ, ਇਸ 'ਤੇ ਵੀ ਆ ਹੀ ਰਹੇ ਆ। ਇਸੇ ਤਰ੍ਹਾਂ ਪਿੱਛੇ ਜ਼ੀਰਾ ਮੋਰਚੇ ਨੇ ਇਕੱਠ ਕੀਤਾ ਸੀ, ਉੱਥੇ ਵੀ ਬਹੁਤ ਸੋਹਣਾ ਇਕੱਠ ਹੋ ਗਿਆ ਸੀਗਾ। ਤਾਂ ਇਹ ਮੋਰਚੇ ਇੱਕ ਚੰਗਾ ਆਗਾਜ਼ ਆ ਪੰਜਾਬ ਵਾਸਤੇ, ਇੱਕ ਚੰਗੀ ਸਪਿਰਿਟ ਹੈਗੀ ਆ ਪੰਜਾਬ ਵਾਸਤੇ, ਲੱਗਣੇ ਚਾਹੀਦੇ। ਬਰਾੜ ਸਾਹਿਬ, ਇੱਕ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਤੁਸੀਂ ਰਾਜਨੀਤਿਕ ਧਾਰਮਿਕ ਮਾਹਰ ਵੀ ਹੋ, ਪੰਜਾਬ ਦਾ ਵਿਸ਼ਲੇਸ਼ਣ ਵੀ ਕਰਦੇ ਹੋ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੇ ਜਿਹੜੀਆਂ ਉਮੀਦਾਂ ਨੂੰ ਲੈ ਕੇ ਨਵੀਂ ਸੱਤਾ ਧਿਰ ਨੂੰ ਜਿਹੜਾ ਅਸੀਂ ਇੱਕ ਤਰ੍ਹਾਂ ਦੇ ਨਾਲ ਮੌਕਾ ਦਿੱਤਾ,
ਤੇ ਕੀ ਲੱਗਦਾ ਹੈ ਕਿ ਜੀਰਾ ਫੈਕਟਰੀ ਤੋਂ ਬਾਅਦ ਮਾਨ ਸਾਹਿਬ ਐਲਾਨ ਕਰ ਦਿੰਦੇ ਆ, ਪਰ ਜਿਹੜਾ ਅਮਲੀ ਰੂਪ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਜਾਣਾ ਹੁੰਦਾ ਉਹ ਨਹੀਂ ਕਰਦੇ, ਜਾਂ ਜਿਹੜੀਆਂ ਹੋਰ ਪੰਜਾਬ ਦੀਆਂ ਸੁਹਿਰਦ ਧਿਰਾਂ ਸਵਾਲ ਕਰਦੀਆਂ ਨੇ, ਫਿਰ ਉਹਨਾਂ ਸਵਾਲਾਂ ਦੇ ਜਵਾਬ ਕਿਉਂ ਨਹੀਂ? ਦੇਖੋ ਮੇਰਾ ਖਿਆਲ ਇਸ ਚੋਣਾਂ ਤੋਂ ਬਾਅਦ ਹੈ ਨਾ, ਲੋਕਾਂ ਨੂੰ ਪਹਿਲਾਂ ਇਹ ਲੱਗਦਾ ਸੀਗਾ ਕਿ ਸ਼ਾਇਦ ਕਾਂਗਰਸੀ ਜਾਂ ਅਕਾਲੀ ਸੁਹਿਰਦ ਨਹੀਂਗੇ ਉਹ ਹੱਥ ਠੋਕੇ ਹੈਗੇ ਆ ਕੇਂਦਰ ਦੇ। ਇਸ ਸਰਕਾਰ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਘੱਟੋ ਘੱਟ ਇਹ ਸਮਝ ਆ ਜਾਣੀ ਚਾਹੀਦੀ ਆ ਕਿ ਇਹ ਜਿਹੜਾ ਟੋਟਲ ਨਿਜ਼ਾਮੀਆ ਜਿਹੜਾ ਇਹ ਸਿਸਟਮ ਆ, ਟੋਟਲ ਇਹ ਸਿਸਟਮ ਹੀ ਕਿਸੇ ਨੂੰ ਇੱਥੇ ਲਿਆਓ ਤੁਸੀਂ, ਕੱਲ੍ਹ ਨੂੰ ਕੋਈ ਹੋਰ ਵੀ ਆ ਕੇ ਇੱਥੇ ਬਹਿ ਜਾਂਦਾ ਤਾਂ ਉਹ ਵੀ ਜੇ ਇਸ ਤਰੀਕੇ ਨਾਲ ਚੱਲੂਗਾ, ਉਹਦਾ ਜਿਹੜੇ ਵੀ ਐਕਸ਼ਨ ਹੋਣਗੇ, ਜਿਹੜਾ ਵੀ ਉਹ ਕੰਮ ਕਰੂਗਾ, ਉਹ ਕੇਂਦਰ ਸਰਕਾਰ ਦੇ ਕਹਿਣ 'ਤੇ ਕਰੂਗਾ। ਅਤੇ ਜਿਹੜੀ ਉਹ ਨੀਤੀ ਆ, ਜਿੰਨੀ ਦੇਰ ਉਹ ਨਹੀਂ ਬਦਲਦੀ ਜਾਂ ਉੱਥੇ ਨਿਜ਼ਾਮ ਨਹੀਂ ਬਦਲਦਾ ਜਾਂ ਉੱਥੇ ਤਰੀਕਾਕਾਰ ਨਹੀਂ ਬਦਲਦਾ, ਉਨੀ ਦੇਰ ਕੋਈ ਵੀ ਸਰਕਾਰ ਇੱਥੇ ਆਈ ਜਾਵੇ ਉਹ ਐਂ ਹੀ ਚੱਲੂਗੀ, ਜਾਂ ਉਹ ਚੱਲਣ ਨਹੀਂ ਦਿੱਤੀ ਜਾਊਗੀ। ਜੇ ਉਹ ਚੱਲਣ ਦਿੱਤੀ ਜਾਂਦੀ ਆ ਤਾਂ ਉਹ ਐਂ ਚੱਲੂਗੀ। ਹੁਣ ਵਾਲੀ ਸਰਕਾਰ ਨੇ ਵੀ ਇਹ ਸਮਝ ਲਿਆ ਕਿ ਵੀ ਸਾਨੂੰ ਕਿਸੇ ਤਰੀਕੇ ਨਾਲ, ਭਗਵੰਤ ਮਾਨ ਹਰਿਆਣਾ ਨੇ ਵੀ ਸਮਝ ਲਿਆ ਵੀ ਸਾਨੂੰ ਵੀ ਕਿਸੇ ਤਰੀਕੇ ਨਾਲ ਉਹਨਾਂ ਨਾਲ ਤਾਲਮੇਲ ਬਣਾ ਕੇ, ਚਾਹੇ ਆਪਦੇ ਲੋਕ ਕੁੱਟਣੇ ਪੈਣ, ਚਾਹੇ ਆਪਦੇ ਲੋਕਾਂ ਦਾ ਨੁਕਸਾਨ ਕਰਨਾ ਪਵੇ, ਜੇ ਅਸੀਂ ਸਰਕਾਰ ਚਲਾਉਣੀ ਆ ਤਾਂ ਸਾਨੂੰ ਉਹਨਾਂ ਦੇ ਹੱਥ ਠੋਕ ਕੇ ਬਣ ਕੇ ਹੀ ਚੱਲਣਾ ਪਊ। ਜਿਹੜੇ ਇਸ਼ੂ ਨੂੰ ਲੈ ਕੇ ਤੁਸੀਂ ਸੰਘਰਸ਼ ਵਿੱਢਿਆ ਹੋਇਆ ਹੈ, ਜਿਹੜੇ ਲੋਕਾਂ ਦੇ ਵਾਸਤੇ ਤੁਸੀਂ ਇੰਨਾ ਵੱਡਾ ਉਪਰਾਲਾ ਕਰ ਰਹੇ ਹੋ, ਪਿੰਡਾਂ ਦੇ ਵਿੱਚ ਵਿਚ ਰਹੇ ਹੋ, ਲੋਕ ਇਸ ਗੱਲ ਨੂੰ ਸਮਝਣ ਵਾਸਤੇ ਤਿਆਰ ਹੈ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਇੱਥੋਂ ਦੇ ਨੇੜਲੇ ਲੋਕ ਨੇ, ਉਹਨਾਂ ਦਾ ਇਹਦੇ ਨਾਲ ਨੁਕਸਾਨ ਜਾਂ ਫਾਇਦਾ ਕੀ ਹੋਵੇਗਾ? ਦੇਖੋ ਆਪਣਾ ਜਿਹੜੀ ਸਟਰਗਲ ਹੈ ਨਾ, ਇਹਦੇ ਮੁੱਖ ਤੌਰ 'ਤੇ 3 ਹਿੱਸੇ ਆ। ਪਹਿਲਾ ਹਿੱਸਾ ਤਾਂ ਆਪਣਾ ਸਿਧਾਂਤਕ ਮੰਗ ਆ ਕਿ ਵੀ ਆਪਣੇ ਪੰਜਾਬ ਦੇ ਹਰ ਘਰ ਨੂੰ, ਹਰ ਸਨਅਤ ਨੂੰ, ਹਰ ਖੇਤ ਨੂੰ ਸਾਡੇ ਨੂੰ ਜਿਹੜਾ ਹੈਗਾ ਉਹ ਨਹਿਰੀ ਪਾਣੀ ਬਾਫਰ ਜਾਂ ਐਂਪਲ ਕੁਆਂਟੀਟੀ ਜਾਂ ਪੂਰੀ ਜਿੰਨੀ ਲੋੜ ਆ ਉਹਦੇ ਹਿਸਾਬ ਨਾਲ ਮਿਲਣਾ ਚਾਹੀਦਾ, ਕਿਉਂਕਿ ਦਰਿਆਈ ਪਾਣੀ 'ਤੇ ਪੰਜਾਬ ਦਾ ਹੱਕ ਆ। ਪਹਿਲੀ ਗੱਲ ਤਾਂ ਸਿਧਾਂਤਕ ਇਹ ਆ ਕਿ ਵੀ ਦਰਿਆਈ ਪਾਣੀ ਪੰਜਾਬ ਦਾ ਹੈ, ਇਹਦੇ ਬੰਨ, ਇਹਦੇ ਡੈਮ, ਇਹਦੇ ਪੁਲ, ਸਾਰਾ ਕੁਝ ਪੰਜਾਬ ਦੇ। ਹੁਣ ਜਿਹੜੇ ਪੁਲ 'ਤੇ ਆਪਾਂ ਖੜ੍ਹੇ ਆ, ਤੁਸੀਂ ਹੈਰਾਨ ਹੋਵੋਗੇ ਕਿ ਵੀ ਇਹ ਰਾਜਸਥਾਨ ਦੀ ਜਿਊਰਿਸਡਿਕਸ਼ਨ 'ਚ ਆਉਂਦਾ। ਆਪਾਂ ਵੇਖੋ ਕਿੰਨੇ ਅਭਾਗੇ ਆ ਕਿ ਵੀ ਇਹ ਪੰਜਾਬ ਦੀ ਧਰਤੀ ਆ। ਇਸ ਜਗ੍ਹਾ ਤੋਂ, ਆਹ ਹੱਦ ਤੋਂ ਇਹ ਪੁਲ ਅਗਾ ਰਾਜਸਥਾਨ ਦੀ ਜਿਊਰਿਸਡਿਕਸ਼ਨ 'ਚ ਆਉਂਦਾ। ਜਿਹੜਾ ਸਾਨੂੰ ਨੋਟਿਸ ਆਇਆ ਜਾਂ ਜਿਹੜਾ ਸਾਡੇ ਮੋਰਚੇ ਨੂੰ ਨੋਟਿਸ ਦਿੱਤਾ ਹੈ, ਉਹ ਰਾਜਸਥਾਨ ਦੇ ਕਾਰਜਕਾਰੀ ਇੰਜੀਨੀਅਰ ਦੇ ਮੈਜਿਸਟ੍ਰੇਟ ਤੋਂ ਆਇਆ ਕਿ ਵੀ ਤੁਹਾਡੇ 'ਤੇ ਕੇਸ ਚਲਾਇਆ ਜਾਊਗਾ ਜੇ ਕੱਲ੍ਹ ਨੂੰ ਇਸ ਪੁਲ 'ਤੇ। ਸੋ ਇਹ ਪਹਿਲੀ ਗੱਲ ਤਾਂ ਇਹ ਸਾਨੂੰ ਮੰਨਣਾ ਪਊਗਾ ਕਿ ਚਾਹੇ ਸਾਡੇ ਕੋਈ ਡੈਮ ਆ, ਚਾਹੇ ਸਾਡੇ ਕੋਈ ਆਪਣਾ ਫਾਟਕ, ਪਾਣੀ ਦੇ ਫਾਟਕ ਆ, ਚਾਹੇ ਕੋਈ ਪੁਲ ਆ, ਚਾਹੇ ਪਾਣੀ, ਇਹ ਸਾਡਾ ਹੱਕ ਆ। ਇਹ ਲੈਂਡ, ਇਹ ਅਸੀਂ ਇਸ ਧਰਤੀ ਹੈ, ਪੰਜਾਬ ਆ, ਅਤੇ ਪੰਜਾਬ ਦਾ ਹੱਕ ਆ। ਅਤੇ ਦੂਜੀ ਗੱਲ, ਇਹ ਮਿਲਣਾ ਚਾਹੀਦਾ ਸਾਨੂੰ। ਇਹ ਤਾਂ ਹੈ ਬੁਨਿਆਦੀ ਸਟੈਂਡ। ਇਹਦੇ ਇਲਾਵਾ ਇੱਕ ਤਾਂ ਲੋਕਲ ਇਸ਼ੂ ਆ ਕਿ ਵੀ ਇਹ ਕੰਕਰੀਟ ਨਹੀਂ ਹੋਣੀਆਂ ਚਾਹੀਦੀਆਂ। ਇਹਦੇ ਕੰਕਰੀਟ ਨਾ ਹੋਣ ਦੇ ਜਾਂ ਇਹਦੇ ਪਲਾਸਟਿਕ ਨਾ ਪੈਣ ਦੇ, ਇਹਦੇ 2 ਮੁੱਖ ਕਾਰਨ ਆ। ਇੱਕ ਤਾਂ ਵੀ ਇੱਥੇ ਪਾਣੀ ਸਿਮਦਾ, ਰੀਚਾਰਜ ਹੁੰਦਾ, ਅਤੇ ਇਹਨਾਂ ਲੋਕਾਂ ਨੂੰ ਉਹਦਾ ਐਡਵਾਂਟੇਜ ਆ। ਸੈਕੰਡਲੀ ਹੈ ਕਿ ਕੱਲ੍ਹ ਨੂੰ ਇਹ ਵੱਧ ਪਾਣੀ ਨਾ ਲੈ ਜਾਣ ਸਾਡਾ, ਤਾਂ ਜਿਹੜਾ ਸਾਡੇ 'ਤੇ ਹਮਲਾ ਆ ਰਿਹਾ, ਆਪਾਂ ਇੱਕ ਤਰ੍ਹਾਂ ਉਹਨੂੰ ਢਾਲ ਵਾਂਗੂ ਇਹਨੂੰ ਇੱਕ ਵਾਰੀ ਰੋਕਿਆ। ਇੱਕ ਵਾਰੀ ਇਸ ਮੋਰਚੇ ਨਾਲ ਆਪਣਾ ਇਹ ਕੰਮ ਆ ਕਿ ਆਪਾਂ ਇਹਨੂੰ ਰੋਕੀਏ। ਦੂਜਾ ਜਿਹੜਾ ਨੈਕਸਟ ਆਪਣਾ ਸਟੈਪ ਆ, ਉਹ ਲੋਕਾਂ ਨੂੰ ਚੇਤਨ ਕਰਨਾ ਕਿ ਇਹ ਪਾਣੀ ਸਾਡਾ ਹੈ ਅਤੇ ਇਹ ਪਾਣੀ ਸਾਨੂੰ ਪਹਿਲਾਂ ਮਿਲਣਾ ਚਾਹੀਦਾ। ਉਹਦੇ ਵਾਸਤੇ ਮੇਰਾ ਖਿਆਲ ਹਲੇ ਲੋਕ ਮੈਂਟਲੀ ਉਸ ਲੈਵਲ ਤੱਕ ਤਿਆਰ ਨਹੀਂ ਗੇ। ਇਹਨੂੰ ਕੰਕਰੀਟ ਰੋਕਣ ਨੂੰ ਜਾਂ ਇਹਦਾ ਪਲਾਸਟਿਕ ਰੋਕਣ ਵਾਸਤੇ ਪਿੰਡਾਂ ਵਾਲੇ ਪਿਛਲੇ 1 ਸਾਲ ਤੋਂ ਅਸੀਂ ਮਿਹਨਤ ਕਰ ਰਹੇ ਹਾਂ। ਹੁਣ ਥੋੜ੍ਹੀ ਬਹੁਤ ਹੁਣ ਆਪਾਂ ਕਹਿ ਸਕਦੇ ਹਾਂ ਕਿ ਲੋਕ ਜਾਗਰੂਕ ਹੋਏ ਆ ਅਤੇ ਮੰਗ ਨੂੰ ਮੰਨਦੇ ਆ। ਬਟ ਅਗਲੀ ਸਟੇਜ ਵਾਸਤੇ ਆਪਾਂ ਨੂੰ ਮਿਹਨਤ ਕਰਨੀ ਪਊਗੀ। ਪਰ ਆਪਾਂ ਜੇ ਇੱਕ ਜਿੱਤ ਪ੍ਰਾਪਤ ਕਰ ਲੈਂਦੇ ਹਾਂ, ਜੇ ਆਪਾਂ ਇੱਕ ਵਾਰੀ ਇਹ ਰੁਕਵਾ ਜਾਂਦੇ ਹਾਂ, ਫਿਰ ਆਪਾਂ ਸਾਲ 1.5 ਸਾਲ ਲਾ ਕੇ ਲੋਕਾਂ 'ਚ ਪੰਜਾਬ ਭਰ ਦੇ ਵਿੱਚ ਡਿਮਾਂਡ ਮੰਗ ਸਕਦੇ ਹਾਂ ਕਿ ਪਹਿਲਾਂ ਨਹਿਰੀ ਪਾਣੀ ਦੀ ਮੰਗ ਕਰੋ, ਫਿਰ ਉਹਨੂੰ ਪੂਰਾ ਕਰੋ, ਅਤੇ ਜੇ ਉਹ ਘਟਦਾ ਤਾਂ ਭਾਈ ਜਿਹੜਾ ਬਾਹਰ ਜਾਂਦਾ ਉਹ ਰੋਕੋ। ਪਿਛਲੇ ਸਮੇਂ ਦੇ ਦਰਮਿਆਨ ਜਿਹੜਾ ਸੀ ਹਿਮਾਚਲ ਸਰਕਾਰ ਦੀ ਕੈਬਨਿਟ ਦੇ ਵੱਲੋਂ ਜਿਹੜਾ ਸੀ ਪਾਣੀਆਂ ਨੂੰ ਲੈ ਕੇ ਮਤਾ ਪਾਇਆ ਜਾਂਦਾ ਹੈ, ਕੀ ਲੱਗਦਾ ਹੈ ਕਿ ਇਸੇ ਮੱਦੇਨਜ਼ਰ ਜਿਹੜਾ ਸੀ ਪੰਜਾਬ ਸਰਕਾਰ ਦੀ ਜਿਹੜੀ ਕੈਬਨਿਟ ਆ, ਉਹਦੀ ਭੂਮਿਕਾ ਕੀ ਹੋਣੀ ਚਾਹੀਦੀ ਸੀ? ਦੇਖੋ ਉਹਦੇ ਵਿੱਚ ਤਾਂ ਮੇਰਾ ਖਿਆਲ ਮਾਨ ਸਾਹਿਬ ਨੇ ਬਿਲਕੁਲ ਗਲਤ ਸਟੈਂਡ ਲਿਆ। ਉਹਨਾਂ ਨੂੰ ਸਗੋਂ ਇਹ ਕਹਿਣਾ ਚਾਹੀਦਾ ਸੀ ਕਿ ਮਤਾ ਬਹੁਤ ਸਹੀ ਆ, ਕਿ ਤੁਸੀਂ ਰੈਪੇਰੀਅਨ ਹੋ, ਅੱਪਰ ਰੈਪੇਰੀਅਨ ਹੋ, ਤੁਹਾਡਾ ਜੇ ਮਤਾ ਸਹੀ ਆ ਤਾਂ ਬਈ ਸਾਨੂੰ ਵੀ ਕੁਝ ਮਿਲਣਾ ਚਾਹੀਦਾ। ਠੀਕ ਹੈ, ਉਹਨਾਂ ਨੇ ਜਿਹੜਾ ਸਟੈਂਡ ਲਿਆ, ਉਹਨਾਂ ਨੇ ਹਰਿਆਣੇ ਦੇ, ਹਿਮਾਚਲ ਦੇ ਉਸ ਮਤੇ ਦੇ ਅਗੇਂਸਟ ਲੈ ਲਿਆ। ਉਹਨੇ ਕਿ ਸੈਸ ਨਹੀਂ ਲੱਗਣਾ ਚਾਹੀਦਾ। ਜੇ ਹਿਮਾਚਲ ਇਹ ਸੈਸ ਕਹਿੰਦਾ ਹੈਗਾ ਤਾਂ ਪਹਿਲੀ ਗੱਲ ਤਾਂ ਪੰਜਾਬ ਨੂੰ ਇਸ ਕਰਕੇ ਨਹੀਂ ਲੱਗਣਾ ਚਾਹੀਦਾ ਕਿਉਂਕਿ ਪੰਜਾਬ ਦਾ ਵੀ ਪਾਣੀਆਂ 'ਤੇ ਹੱਕ ਆ। ਪਹਿਲੀ ਗੱਲ ਹਰਿਆਣੇ ਨੂੰ ਲੱਗਣਾ ਚਾਹੀਦਾ, ਰਾਜਸਥਾਨ ਨੂੰ ਲੱਗਣਾ ਚਾਹੀਦਾ। ਦੂਜਾ, ਜਿਹੜਾ ਪੰਜਾਬ 'ਚੋਂ ਪਾਣੀ ਜਾ ਰਿਹਾ ਜਿਹੜੇ ਸਟੇਟ ਨੂੰ, ਤਾਂ ਸਾਨੂੰ ਉਹਦਾ ਕੁਛ ਨਾ ਕੁਛ ਮਿਲਣਾ ਵੀ ਚਾਹੀਦਾ। ਠੀਕ ਹੈ, ਪਹਿਲੀ ਗੱਲ ਤਾਂ ਜਾਣਾ ਹੀ ਨਹੀਂ ਚਾਹੀਦਾ। ਮੈਂ ਤਾਂ ਇਹ ਕਹਿੰਦਾ ਵੀ ਪਹਿਲਾਂ ਸਾਡੀ ਆਪਦੀ ਜ਼ਰੂਰਤ, ਜਦੋਂ ਜਿਹੜੇ ਪਰਿਵਾਰ 'ਚ ਆਪਦੇ ਬੱਚੇ ਨੂੰ ਦੁੱਧ ਪਿਆਉਣ ਦੀ ਬਜਾਏ ਉਹ ਆਪਦੇ ਡੰਗਰਾਂ ਦਾ ਦੁੱਧ ਦੋਧੀ ਨੂੰ ਵੇਚਣ ਲੱਗ ਜਾਣ, ਉਹ ਪਰਿਵਾਰ ਤੱਕ ਮਜ਼ਬੂਤ ਨਹੀਂ ਹੋ ਸਕਦਾ, ਤਕੜਾ ਨਹੀਂ ਹੋ ਸਕਦਾ, ਸਿਹਤ ਪੱਖੋਂ ਮਾਰ ਖਾਊਗਾ ਹੀ ਖਾਊਗਾ। ਸੋ
ਪਹਿਲੀ ਗੱਲ ਹੈ ਕਿ ਅਸੀਂ ਆਪਦਾ ਪਰਿਵਾਰ ਵੇਖੀਏ, ਮਤਲਬ ਪਹਿਲਾਂ ਆਪਦੇ ਨੂੰ ਪੂਰਾ ਕਰੀਏ, ਜਿਹੜਾ ਕੁਝ ਬਚਦਾ ਉਹਦਾ ਆਪਾਂ ਵੇਖੀਏ ਕਿ ਉਹ ਵੇਚਣਾ ਹੈ ਕਿ ਵੈਸੇ ਦੇਣਾ ਹੈ ਕਿ ਅਸੀਂ ਕਿਸ ਸਿਧਾਂਤ ਹੇਠੋਂ ਦੇਣਾ, ਉਹ ਅਗਲੀ ਗੱਲ ਆ। ਪਰ ਉੱਥੇ ਆ ਕੇ ਮਾਨ ਸਰਕਾਰ ਨੇ ਬਹੁਤ ਗਲਤ ਸਟੈਪ ਲਿਆ। ਉਹਨਾਂ ਨੇ ਇਹ ਸਟੈਂਡ ਲਿਆ ਕਿ ਪਾਣੀ ਜਿਹੜਾ ਉਹ ਨੈਸ਼ਨਲ ਰਿਸੋਰਸ ਆ। ਜਦੋਂ ਤੁਸੀਂ ਉਹਨੂੰ ਨੈਸ਼ਨਲ ਰਿਸੋਰਸ ਕਹਿ ਦਿੰਦੇ ਤਾਂ ਪੰਜਾਬ ਦੇ ਪਾਣੀਆਂ ਦੇ ਉੱਤੇ ਜਿਹੜਾ ਡਾਕਾ ਵੱਜ ਰਿਹਾ ਉਹਨੂੰ ਤੁਸੀਂ ਜਸਟੀਫਾਈ ਵੀ ਕਰ ਰਹੇ। ਸੋ ਇਹ ਸਿਧਾਂਤਕ ਲਈ ਉਹ ਗਲਤ ਸੀਗੇ, ਪਰ ਪਤਾ ਨਹੀਂ ਇਹਨਾਂ ਨੂੰ ਸਮਝ ਨਹੀਂ ਕਿ ਜਾਣ ਕੇ ਕਰਦੇ ਆ, ਇਹ ਆਪਣੇ ਪੱਲੇ ਨਹੀਂ। ਬਰਾੜ ਸਾਹਿਬ, ਅਖੀਰ ਦੇ ਵਿੱਚ ਤੁਹਾਡੇ ਵੱਲੋਂ ਇਕੱਠ ਸੱਦਿਆ ਗਿਆ, ਲੋਕਾਂ ਦਾ ਵੱਡਾ ਹੰਗਾਰਾ ਵੀ ਲੱਗਦਾ ਹੈ। ਇਸ ਤੋਂ ਬਾਅਦ ਜਿਹੜਾ ਅਗਲਾ ਰਿਐਕਸ਼ਨ ਹੋਏਗਾ ਉਹ ਕਿਸ ਤਰ੍ਹਾਂ ਦਾ ਹੋਏਗਾ ਜੀ? ਦੇਖੋ ਜੀ, ਅਸੀਂ ਬੜੇ ਕਲੀਅਰ ਹਾਂ ਇਸ ਗੱਲ ਤੋਂ ਕਿ ਪਹਿਲੀ ਗੱਲ ਤਾਂ ਜੇ ਸਰਕਾਰ ਨੇ ਸਾਡੀ ਆਹ ਮੰਗ ਨਹੀਂ ਮੰਨੀ, ਜਿਹੜੀ ਅਸੀਂ ਪਹਿਲੇ ਫੇਸ 'ਚ ਕਹਿ ਰਹੇ ਹਾਂ ਕਿ ਵੀ ਇਹਨੂੰ ਕੰਕਰੀਟ ਨਾ ਕਰੋ, ਇਹਦੇ 'ਚ ਪਲਾਸਟਿਕ ਨਾ ਪਾਓ, ਠੀਕ ਹੈ ਜੀ, ਅਤੇ ਇਹਦਾ ਘੱਟੋ ਘੱਟ ਬੈੱਡ ਤਾਂ ਬਿਲਕੁਲ ਕੰਕਰੀਟ ਨਹੀਂ ਹੋਣਾ ਚਾਹੀਦਾ। ਜੇ ਇਹ ਮੰਗ ਨਹੀਂ ਮੰਨਦੇ ਤਾਂ ਪਹਿਲੀ ਗੱਲ ਤਾਂ ਅਸੀਂ ਜਲੰਧਰ ਚੋਣਾਂ ਦੇ ਵਿੱਚ ਐਜ਼ ਜਥੇਬੰਦੀ ਅਸੀਂ ਇਹਨਾਂ ਨੂੰ ਜਿਹਨੂੰ ਕਹਿੰਦੇ ਵੋਟ ਕੀ ਚੋਟ ਕਹਿ ਲਓ ਜਾਂ ਕੁਛ ਅਪੋਜ਼ ਕਰਾਂਗੇ। ਉੱਥੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਇਹ ਸਰਕਾਰ ਤੁਹਾਡੀਆਂ ਜਾਇਜ਼ ਮੰਗਾਂ ਨੂੰ, ਜਿਹੜੀਆਂ ਕਿ ਇੱਕ ਸ਼ਾਂਤੀਪੂਰਵਕ ਜਮਹੂਰੀ ਤਰੀਕੇ ਨਾਲ ਲੜੀ ਜਾ ਰਹੀ ਉਸ ਮੈਥਡ ਹੈਗਾ, ਉਹਦੇ ਨਾਲ ਵੀ ਪੂਰੀ ਨਹੀਂ ਕਰਦੀ। ਦੂਸਰੀ ਗੱਲ ਹੈ ਜਿਹੜਾ ਉਹ ਅਸੀਂ ਇਸ ਗੱਲ ਵਾਸਤੇ ਲੋਕਾਂ ਨੂੰ ਮੈਂਟਲੀ ਤਿਆਰ ਰਹਿਣਾ ਚਾਹੀਦਾ, ਆਸੇ ਪਾਸੇ ਦੇ ਇਲਾਕੇ ਦੇ ਲੋਕਾਂ ਨੂੰ, ਕਿ ਕੱਲ੍ਹ ਨੂੰ ਜੇ ਕਰਨ ਲੱਗਦੇ ਤਾਂ ਆਪਾਂ ਨਹਿਰ ਦੇ ਵਿੱਚ ਵੀ ਵੜਾਂਗੇ, ਠੀਕ ਹੈ ਜੀ, ਕਿ ਵੀ ਜੇ ਇਹ ਨਹੀਂ ਰੋਕਦੇ ਉਸ ਨੂੰ। ਤੀਸਰੀ ਗੱਲ ਜਿਹੜੀ ਮੋਟੀ ਅਸੀਂ ਸੋਚੀ ਆ ਉਹ ਇਹ ਹੈ ਕਿ ਵੀ ਥਾਂ ਥਾਂ ਜਿੱਥੋਂ ਵੀ ਮਸ਼ੀਨਰੀ ਨੇ ਚੜ੍ਹਨਾ ਪਿੰਡਾਂ 'ਚੋਂ ਰਿਪੇਅਰ ਵਾਸਤੇ, ਕੰਕਰੀਟ ਲਾਈਨਿੰਗ ਵਾਸਤੇ, ਉਹ ਸਾਰੇ ਅਸੀਂ ਬਲੋਕੇਡ ਕਰਾਂਗੇ, ਪੀਸਫੁਲ ਬਲੋਕੇਡਸ ਕਰਾਂਗੇ। ਮਿਸਲ ਸਤਲੁਜ ਉਹ ਸਾਰੀਆਂ ਪਰੜੀਆਂ, ਸਾਰੇ ਰਸਤੇ ਇਸ ਨਹਿਰ ਨੂੰ ਜਿਹੜੇ ਮਚਾਕੀ ਦੀਆਂ ਝੱਲਾਂ ਤੋਂ ਲੈ ਕੇ ਹਰੀਕੇ ਤੱਕ ਚੜ੍ਹਦੇ ਆ, ਉਹ ਸਾਰਿਆਂ ਨੂੰ ਬਲੋਕ ਕਰੂ। ਪਾਣੀਆਂ ਦੇ ਮੁੱਦੇ ਨੂੰ ਲੈ ਕੇ ਜਿਹੜਾ ਸਖਤ ਸਟੈਂਡ ਸਤਲੁਜ ਮਿਸਲ ਦੇ ਵੱਲੋਂ ਲਿਆ ਗਿਆ ਹੈ, ਤਾਂ ਸਰਦਾਰ ਅਜੇਪਾਲ ਸਿੰਘ ਬਰਾੜ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਕਿਤੇ ਨਾ ਕਿਤੇ ਜਦੋਂ ਮੇਰੇ ਖਿਆਲ ਨਾਲ ਵਿਧਾਨ ਸਭਾ ਦੇ ਵਿੱਚ ਮਤਾ ਪਾਇਆ ਗਿਆ ਸੀ, ਜਿਹੜਾ ਬਜਟ ਜਾਰੀ ਕੀਤਾ ਗਿਆ ਸੀ, ਪਰ ਇਹਦੇ ਉੱਪਰ ਆਪੋਜੀਸ਼ਨ ਜਿਹੜੀਆਂ ਪੰਜਾਬ ਦੀਆਂ ਪੋਲੀਟੀਕਲ ਧਿਰਾਂ ਨੇ, ਉਹਨਾਂ ਦੀ ਭੂਮਿਕਾ ਕਿਸ ਤਰੀਕੇ ਦੀ ਹੋਣੀ ਚਾਹੀਦੀ ਨੇ, ਬਹੁਤ ਵੱਡੇ ਸਵਾਲੀਆ ਚਿੰਨ੍ਹ ਵੀ ਲੱਗਦੇ ਨੇ। ਅੱਜ ਵਾਲੇ ਵੱਡੇ ਇਕੱਠ ਤੋਂ ਬਾਅਦ ਭਵਿੱਖ ਦੇ ਵਿੱਚ ਕਿਹੜੇ ਫੈਸਲੇ ਲਏ ਜਾਣਗੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ, ਤਮਾਮ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।